ਦੇ ਕੀ ਤਾਸੁਰਾਤ ਸੀਗੇ? ਯਕੀਨੀ ਤੌਰ ਤੇ ਉਹਨਾਂ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ, ਪੂਰੇ ਮੁਹੱਲੇ ਵਾਸਤੇ ਬਲਕਿ ਪੂਰੇ ਪਾਕਿਸਤਾਨ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ। ਤੇ ਕੀ ਤਾਸੁਰਾਤ ਸੀਗੇ ਉਹਨਾਂ ਦੇ? देखो जी, अगर गल करिए समीर मिन्हाज के वालिद की, तो समीर मिन्हाज के वालिद खुद भी प्रोफेशनल क्रिकेटर रहे हैं। तो अगे वो अपने तीन उन्होंने बेटे ने, तीनों बेटिया इक्को तरह की ट्रेनिंग कर रहे हैं। पहले अरफात मिन्हाज उन्होंने वड्डे बेटे, वो पाकिस्तान सुपर लीग भी खेल चुके हैं, पाकिस्तान की नुमाइंदगी भी कर रहे हैं। ਹੁਣ ਸਮੀਰ ਮਿਨਹਾਸ ਨੇ ਬੜੀ ਜ਼ਬਰਦਸਤ ਪਰਫਾਰਮੈਂਸ ਦਿੱਤੀ, ਜਿਹਦੇ ਉੱਤੇ ਉਹਨਾਂ ਦਾ ਪੂਰਾ ਮਹੱਲਾ, ਪੂਰਾ ਇਲਾਕਾ, ਰਿਸ਼ਤੇਦਾਰ ਬੜੇ ਖੁਸ਼ ਸੀ, ਅੱਲਾ ਦਾ ਸ਼ੁਕਰ ਅਦਾ ਕਰ ਰਹੇ ਸੀ ਕਿ ਸਮੀਰ ਮਿਨਹਾਸ ਨੇ ਐਸੇ ਪਲੇਟਫਾਰਮ ਤੇ ਪਰਫਾਰਮ ਕੀਤਾ ਹੈ ਜਿੱਥੇ ਰਿਵਾਇਤੀ ਹਰੀਫ ਭਾਰਤ ਨਾਲ ਸਾਡਾ ਸਾਹਮਣਾ ਸੀ ਤੇ ਪੂਰੀ ਭਾਰਤੀ ਟੀਮ 156 ਰਨ ਬਣਾ ਸਕੀ, ਲੇਕਿਨ ਕੱਲੇ ਸਮੀਰ ਮਿਨਹਾਸ ਨੇ 172 ਰਨ ਦੀ ਜ਼ਬਰਦਸਤ ਇਨਿੰਗ ਖੇਲੀ, 113 ਗੇਂਦਾਂ ਦਾ ਸਾਹਮਣਾ ਕੀਤਾ ਉਹਨਾਂ ਨੇ। ਤੇ ਇਹ ਉਹਨਾਂ ਦਾ ਸਿਰਫ ਕੌਨਫੀਡੈਂਸ ਸੀ। ਉਹਨਾਂ ਦੇ ਕੋਚ ਨਾਲ ਵੀ ਸਾਡੀ ਗੱਲ ਹੋਈ ਤੇ ਕੋਚ ਦਾ ਕਹਿਣਾ ਸੀ ਕਿ ਸਮੀਰ ਮਿਨਹਾਸ ਨੂੰ ਜਦੋਂ ਪ੍ਰੈਕਟਿਸ ਕਰਾਂਦਾ ਸੀ 140 145 150 ਦੀ ਸਪੀਡ ਗੇਂਦ ਕਰਦਾ ਸੀ ਇਨ ਤੇ ਆਊਟ ਸਵਿੰਗ, ਕਦੀ ਉਹਨੇ ਮੈਨੂੰ ਇਨਕਾਰ ਨਹੀਂ ਕੀਤਾ ਸੀ ਕਿ ਤੁਸੀਂ ਇਨ ਸਵਿੰਗ ਕਰੋ ਜਾਂ ਆਊਟ ਸਵਿੰਗ ਕਰੋ। ਜਿੰਨੀ ਸਪੀਡ ਗੇਂਦ ਆਉਂਦੀ ਸੀ ਉਦਾਂ ਹੀ ਪ੍ਰੈਕਟਿਸ ਕਰਦੇ ਸੀ, ਜਿਹਦਾ ਫਲ ਜਿਹੜਾ ਹੈ ਉਹ ਨਜ਼ਰ ਆਇਆ ਕਿ ਸਮੀਰ ਮਿਨਹਾਸ ਨੇ ਏਡੇ ਵੱਡੇ ਪਲੇਟਫਾਰਮ ਦੇ ਉੱਤੇ ਇੰਨੇ ਕੌਨਫੀਡੈਂਸ ਦੇ ਨਾਲ ਇੰਨੀ ਜ਼ਬਰਦਸਤ ਬੈਟਿੰਗ ਕੀਤੀ ਹੈ ਕਿ ਪੂਰੀ ਦੁਨੀਆ ਜਿਹੜੀ ਹੈ ਕ੍ਰਿਕਟ ਨਾਲ ਜਿਹੜੇ ਪਿਆਰ ਕਰਦੇ ਨੇ, ਕ੍ਰਿਕਟ ਨੂੰ ਚਾਹਣ ਵਾਲੇ ਨੇ, ਕ੍ਰਿਕਟ ਨੂੰ ਦੇਖਣ ਵਾਲੇ ਨੇ, ਉਹ ਸਮੀਰ ਮਿਨਹਾਸ ਦੀ ਬੈਟਿੰਗ ਦੀ ਤਾਰੀਫ ਕਰ ਰਹੇ ਨੇ। ਇਹਨਾਂ ਦੀ ਜਰਨੀ ਬਾਰੇ ਦੱਸੋ ਤੁਸੀਂ। ਇਹ ਬਚਪਨ ਤੋਂ ਹੀ ਇਹਨਾਂ ਨੂੰ ਕ੍ਰਿਕਟ ਦਾ ਸ਼ੌਕ ਸੀਗਾ ਜਾਂ ਤੁਹਾਨੂੰ ਪਤਾ ਹੈ ਸਕੂਲ ਲੈਵਲ ਤੋਂ ਸ਼ੁਰੂ ਕੀਤੀ? देखो, अगर इन्हों की क्रिकेट जर्नी की गल करिए, समीर मिनहास के तीन भाई ने, समीर मिनहास खुद, अरफात मिनहास ते छोटा अब्दुल्ला मिनहास। ये जो 8 ਤੋਂ 9 साल के होंगे ने तो इन्हों के वालिद साहब का कहना है कि असं इनू क्लब जोइन करा देने। समीर ने भी 9 साल की एज क्लब जोइन कराया, फिर अंडर 13 खिलाया, फिर अंडर 15 वास्ते तैयारी करवाई, फिर अंडर 19 वास्ते तैयारी कराई ते ओ लेवल कर रहा सी समीर मिनहास ने ओ लेवल के बावजूद अपनी प्रैक्टिस भी जारी रखी ਤੇ ਸਕੂਲਿੰਗ ਵੀ ਉਸੇ ਤਰੀਕੇ ਨਾਲ ਅੱਛੀ ਕਰਵਾ ਰਹੇ ਨੇ ਤੇ ਪ੍ਰੈਕਟਿਸ ਵੀ ਉਸੇ ਤਰੀਕੇ ਨਾਲ ਕਿ ਸਕੂਲ ਤੋਂ ਆਗੇ 1 ਤੋਂ 2 ਘੰਟੇ ਰੈਸਟ ਕਰਨੇ ਨੇ, ਫਿਰ 3 ਘੰਟੇ ਮੁਸਲਸਲ ਕਲੱਬ ਵਿੱਚ ਜਾ ਕੇ ਦੇਣੇ ਨੇ, ਉਹਦੇ ਬਾਅਦ ਜਿਮ ਵੀ ਬਿਲਕੁਲ 9 ਤੋਂ 10 ਸਾਲ ਦਾ ਮੇਰਾ ਬੱਚਾ ਹੁੰਦਾ, ਬੇਟਾ ਹੁੰਦਾ ਹੈ ਵੱਡਾ, ਤੇ ਉਹਦੇ ਬਾਅਦ ਅਸੀਂ ਉਹਦਾ ਜਰਨੀ ਸਟਾਰਟ ਕਰ ਦਿੰਦੇ ਕ੍ਰਿਕਟ ਨਾਲ, ਕਿਉਂਕਿ ਕ੍ਰਿਕਟ ਨਾਲ ਸਾਨੂੰ ਲਗਾਓ ਹੈ, ਕ੍ਰਿਕਟ ਨਾਲ ਇਸ਼ਕ ਹੈ। ਸਾਡੀ ਕੋਸ਼ਿਸ਼ ਇਹੀ ਹੈ, ਜਿੱਦਾਂ ਅਕਮਲ ਬਰਾਦਰਾਂ ਦੇ ਇੱਕ ਵਕਤ ਸੀਗੇ ਕਿ ਪਾਕਿਸਤਾਨ ਟੀਮ ਦੀ ਨੁਮਾਇੰਦਗੀ ਕਰਦੇ ਸੀ 2 ਤੋਂ 3 ਭਾਈ, ਤੇ ਹੁਣ ਮੇਰੇ ਤਿੰਨੇ ਬੇਟੇ ਵੀ ਪਾਕਿਸਤਾਨ ਦੀ ਇੱਕ ਵਕਤ ਇਕੱਠੇ ਨੁਮਾਇੰਦਗੀ ਕਰਨ। ਤੇ ਇਸੇ ਤਰੀਕੇ ਨਾਲ ਮੈਂ ਆਪਣੇ ਬੇਟਿਆਂ ਦੀ ਉਦਾਂ ਹੀ ਜਿਮ ਵੀ ਕਰਵਾ ਰਿਹਾ, ਟ੍ਰੇਨਿੰਗ ਵੀ ਕਰਵਾ ਰਿਹਾ, ਤਾਲੀਮ ਵੀ ਜਾਰੀ ਰਖਵਾ ਰਿਹਾ, ਕਿਉਂਕਿ ਕ੍ਰਿਕਟ ਦੇ ਨਾਲ ਤਾਲੀਮ ਵੀ ਬਹੁਤ ਜ਼ਰੂਰੀ ਹੈ ਤੇ ਮੈਂ ਉਹਨਾਂ ਤੇ ਵੀ ਫੋਕਸ ਕਰ ਰਿਹਾ। ਤੇ ਉਹਨਾਂ ਦੇ ਵਾਲਿਦ ਬੜੇ ਡਿਟਰਮਿਨਡ ਨੇ, ਉਹਨਾਂ ਦੇ ਬੜੀ ਜਜ਼ਬਾ ਹੈ ਕਿ ਮੇਰੇ ਤਿੰਨੇ ਬੇਟੇ ਜਿਹੜੇ ਪਾਕਿਸਤਾਨ ਲੈਵਲ ਤੇ ਖੇਲਣ। ਅਰਫਾਤ ਮਿਨਹਾਸ ਤੇ ਪਾਕਿਸਤਾਨ ਦੀ ਨੁਮਾਇੰਦਗੀ ਕਰ ਚੁੱਕੇ ਨੇ, ਹੁਣ ਸਮੀਰ ਮਿਨਹਾਸ ਦੀ ਵਾਰੀ ਹੈ। ਉਹਨਾਂ ਨੇ ਅੰਡਰ 19 ਨੇ ਬੜਾ ਜ਼ਬਰਦਸਤ ਪਰਫਾਰਮ ਕੀਤਾ, पूरा इलाका, पूरा मुल्तान बड़ा खुश है। कल ढोल की थाप से भंगड़े भी डाले गए, ਉਹਦੇ ਵਾਲਿਦ ਨੂੰ ਲੋਕ ਮੁਬਾਰਕਬਾਦ ਦੇਣ ਆ ਰਹੇ ਸੀ, ਹਾਰ ਪਹਿਨਾ ਰਹੇ ਸੀ, ਤੇ ਉਹਨਾਂ ਦੇ ਵਾਲਿਦ ਵੀ ਬੜੇ ਖੁਸ਼ ਸੀ। ਬਿਲਕੁਲ, ਸਾਡੀ ਵੀ ਦੁਆ ਹੈ ਕੱਲ ਨੂੰ ਪਾਕਿਸਤਾਨ ਸੀਨੀਅਰ ਟੀਮ ਵਿੱਚ ਵੀ ਆਵਣ, ਪਾਕਿਸਤਾਨ ਦੀ ਨੁਮਾਇੰਦਗੀ ਕਰਨ ਤੇ ਸਾਡਾ ਪਰਚਮ ਬੁਲੰਦ ਕਰਨ। ਤੇ ਇੱਕ ਹੋਰ ਖੁਸ਼ਖਬਰੀ ਤੁਸੀਂ ਵੀ ਸੁਣਾਈ ਹੈ ਤੇ ਸਾਡੇ ਜ਼ਰਾਏ ਵੀ ਕਹਿ ਰਹੇ ਨੇ ਕਿ ਜੀ ਅਲੀ ਤਰੀਨ ਸਾਹਿਬ ਦੁਬਾਰਾ ਓਨਰ ਬਣਨ ਜਾ ਰਹੇ ਨੇ ਮੁਲਤਾਨ ਸੁਲਤਾਨ ਦੇ। ਉਹਨਾਂ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਜੀ ਇਖਤਲਾਫਾਤ ਤੋਂ ਬਾਅਦ ਹੁਣ ਕੋਈ ਚਾਂਸ ਨਹੀਂ ਹੈਗਾ ਉਹਨਾਂ ਦਾ ਮੁਲਤਾਨ ਸੁਲਤਾਨ ਦੀ ਓਨਰਸ਼ਿਪ ਲਈ, ਤੇ ਕੋਈ ਦੂਜਾ ਨਾਮ ਵੀ ਸਾਹਮਣੇ ਨਹੀਂ ਆ ਰਿਹਾ ਸੀਗਾ। ਤੇ ਹੁਣ ਕਿੱਦਾਂ ਮੂਡ ਦੁਬਾਰਾ ਬਣ ਗਿਆ? ਕੋਈ ਪੀਸੀਬੀ ਨੇ ਹੱਥ ਅੱਗੇ ਕੀਤਾ ਜਾਂ ਫਿਰ ਇਹਨਾਂ ਨੇ ਕੋਈ ਝੁਕਾਓ ਕੀਤਾ? ना पीसीबी ने हाथ थले थोड़ा झुकाव किया, ना अली तरीन ने। मिडल मैन अली तरीन के दोस्त आए ने, उन्हें पीएसएल ने भी गल की है, बीएसएल की इंतजामिया ना अली तरीन ने भी गल की है कि मामले ठंडा करो। अगे टाइम ही इन्ना है नहीं। अगर तुसी ओवरऑल पीएसएल का शेड्यूल देखो तो 22 तरीक नूं कल अज आखिरी दिन है कि तुसी बिडिंग जमा करा सकते सी। 7 तरीक नूं बिडिंग ओपन हो जानी, उसके बाद टाइम ही नहीं बचता, क्योंकि ਜਿਹੜਾ ਮੋਹਸਿਨ ਨਕवी ਸਾਹਿਬ ਚੇਅਰਮੈਨ ਪੀਸੀਬੀ ਨੇ ਸ਼ੈਡਿਊਲ ਦੱਸਿਆ 26 ਮਾਰਚ ਤੋਂ ਤੁਸੀਂ ਪੀਐਸਐਲ ਸ਼ੁਰੂ ਕਰਾਣਾ ਹੈ, ਤੇ ਤੁਸੀਂ ਫਰਵਰੀ ਵਿੱਚ ਪਲੇਅਰਸ ਦੀ ਆਕਸ਼ਨ ਵੀ ਕਰਨੀ ਹੈ, ਪਲੇਅਰ ਵੀ ਚੂਜ਼ ਕਰਾਣੇ ਨੇ, ਫਿਰ ਤੇ ਟਾਈਮ ਫਰੇਮ ਹੈ ਨਹੀਂ ਵਿੱਚ। ਟਾਈਮ ਫਰੇਮ ਨਾਲ ਸੇ ਬਕਾਇਦਾ ਇੱਕ ਟਾਈਮ ਚਾਹੀਦਾ ਕਿ 15 ਤੋਂ 20 ਦਿਨ ਤੁਸੀਂ ਬਿਡਿੰਗ ਵਾਸਤੇ ਦੋਗੇ, ਫਿਰ ਤੁਸੀਂ ਟੀਮ ਦੀ ਉਹਦੀ ਆਕਸ਼ਨ ਖੋਲੋਗੇ, ਬੋਲੀ ਖੋਲੋਗੇ ਟੀਮ ਦੀ, ਫਿਰ ਜਾ ਕੇ ਮੁਲਤਾਨ ਸੁਲਤਾਨ ਦਾ ਨਵਾਂ ਕੋਈ ਓਨਰ ਆਣਾ ਸੀ। ਮੁਲਤਾਨ ਸੁਲਤਾਨ ਦਾ ਇਹ ਫੇਸ ਸ਼ੁਰੂ ਹੀ ਨਹੀਂ ਹੋਇਆ, ਜਿਹਦੀ ਵਜ੍ਹਾ ਤੋਂ ਨਜ਼ਰ ਆ ਰਿਹਾ ਸੀ ਕਿ ਕੁਛ ਨਾ ਕੁਛ ਮਾਮਲਾਤ ਅੰਦਰੂਨੇ ਖਾਨਾ ਚੱਲ ਰਹੇ ਨੇ। ਲੇਕਿਨ ਹੁਣ ਮੈਨੂੰ ਜ਼ਰਾਏ ਨੇ ਕਨਫਰਮ ਕੀਤਾ ਅਲੀ ਤਰੀਨ ਦੇ ਕਿ ਅਲੀ ਤਰੀਨ ਹੀ ਮੁਲਤਾਨ ਸੁਲਤਾਨ ਦੇ ਦੁਬਾਰਾ ਓਨਰ ਹੋਣਗੇ। ਤੇ ਇਹ ਬੜੀ ਅੱਛੀ ਖੁਸ਼ਖਬਰੀ ਹੈ ਕਿ ਇੱਕ ਐਸਾ ਬੰਦਾ ਜਿਹੜਾ ਕ੍ਰਿਕਟ ਨਾਲ ਲਗਾਓ ਰੱਖਦਾ ਹੈ, ਕ੍ਰਿਕਟ ਨਾਲ ਪਿਆਰ ਕਰਦਾ ਹੈ, ਉਹ ਜਿਹੜਾ ਹੈ ਪੀਐਸਐਲ ਨੂੰ ਦੁਬਾਰਾ ਪੀਐਸਐਲ ਨੂੰ ਲੀਡ ਕਰੇਗਾ, ਮੁਲਤਾਨ ਸੁਲਤਾਨ ਨੂੰ ਲੀਡ ਕਰੇਗਾ, ਤਾਂ ਕਿ ਨਵਾਂ ਟੈਲੈਂਟ ਅੱਗੇ ਆਏ ਤੇ ਐਸਾ ਕ੍ਰਿਕਟ ਸਪਿਰਿਟ ਅਲੀ ਤਰੀਨ ਨਜ਼ਰ ਆਉਂਦਾ ਹੈ। ਕਿ ਸਵਾਲ ਲੈ ਲੈਣਾ, ਕ੍ਰਿਕਟ ਤੇ ਬੜੀ ਚੰਗੀ ਚੀਜ਼ ਉਹਨਾਂ ਦੀ ਕੰਟਰੀਬਿਊਸ਼ਨ ਵੀ ਹੈ ਨੇ, ਤੇ ਫੁੱਟਬਾਲ ਬਾਰੇ ਵੀ ਉਹਨਾਂ ਨੇ ਇੱਕ ਪ੍ਰਪੋਜ਼ਲ ਦਿੱਤਾ ਹੈ ਪਾਕਿਸਤਾਨ ਫੁੱਟਬਾਲ ਫੈਡਰੇਸ਼ਨ ਨੂੰ ਕਿ ਅਸੀਂ ਇੱਕ 6 ਮਾਹ ਦੀ ਲੀਗ ਕਰਾਵਣ ਜਿਹਦੇ ਵਿੱਚ ਗੈਰ ਮੁਲਕੀ ਖਿਡਾਰੀ ਵੀ ਆ ਕੇ ਖੇਡਣ ਤੇ ਸਾਡੇ ਵੀ ਜਿਹੜੇ ਖਿਡਾਰੀ ਨੇ ਕੱਲ ਨੂੰ ਜਾਵਣ ਤੇ ਪਾਕਿਸਤਾਨ ਦੀ ਨੁਮਾਇੰਦਗੀ ਕਰਨ। ਤੇ ਇਹ ਪ੍ਰਪੋਜ਼ਲ ਦੇ ਬਾਰੇ ਤੁਹਾਨੂੰ ਜ਼ਰਾ ਕੋਈ ਪਤਾ ਹੋਏ ਕਿ ਤਫਸੀਲ ਦੱਸੋ ਸਾਨੂੰ।
ਬਿਲਕੁਲ ਅਲੀ ਤਰੀਨ ਨਾਲ ਸਾਡੀ ਗੱਲ ਹੋਈ ਸੀ ਥੋੜੇ ਦਿਨ ਪਹਿਲੇ ਤੇ ਅਲੀ ਤਰੀਨ ਕਹਿ ਰਿਹਾ ਸੀ ਕਿ ਕ੍ਰਿਕਟ ਦੇ ਵਾਸਤੇ ਮੈਂ ਜਨੂਬੀ ਪੰਜਾਬ ਦੇ ਖਵਾਤੀਨ ਵਾਸਤੇ ਬੜਾ ਕੰਮ ਕਰ ਰਿਹਾ ਸੀ ਲੇਕਿਨ ਫੁੱਟਬਾਲ ਵਾਸਤੇ ਕੰਮ ਨਹੀਂ ਹੋ ਰਿਹਾ ਸੀ। ਹੁਣ ਮੇਰੀ ਕੋਸ਼ਿਸ਼ ਹੈ ਖਵਾਤੀਨ ਨੂੰ ਫੁੱਟਬਾਲ ਅੱਜ ਵੀ ਲੈ ਕੇ ਆਈਏ ਤਾਂ ਕਿ ਜਿਹੜਾ ਜਨੂਬੀ ਪੰਜਾਬ ਦਾ ਟੈਲੈਂਟ ਹੈ, ਪਾਕਿਸਤਾਨ ਦਾ ਟੈਲੈਂਟ ਹੈ, ਪੂਰੀ ਦੁਨੀਆ ਤੇ ਨਜ਼ਰ ਆਵੇ। ਉਹਦੇ ਵਾਸਤੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਇੱਕ ਲੀਗ ਹੋ ਜਾਵੇ 6 ਮਹੀਨੇ ਦੀ, ਜਿੱਥੇ ਜਨੂਬੀ ਪੰਜਾਬ ਦੇ ਖਾਸ ਤੌਰ ਤੇ ਖਵਾਤੀਨ ਜਿਹੜੀ ਬੱਚੀਆਂ ਨੇ ਸਕੂਲਾਂ ਦੀਆਂ ਉਹਨਾਂ ਨੂੰ ਸਕੂਲਾਂ ਤੋਂ ਟ੍ਰੇਨ ਕਰਕੇ ਅੱਗੇ ਫੁੱਟਬਾਲ ਵਾਸਤੇ ਲੈ ਕੇ ਆਈਏ, ਕਾਲਜਿਸ ਵਿੱਚ ਵੀ ਤੇ ਲੀਗ ਵਿੱਚ ਵੀ ਲੈ ਕੇ ਆਈਏ ਤਾਂ ਕਿ ਅਸੀਂ ਉਹਨਾਂ ਨੂੰ ਸਪੋਰਟ ਵੀ ਕਰਾਂਗੇ ਕਿ ਤੁਸੀਂ ਸਿਰਫ ਕ੍ਰਿਕਟਰ ਨਾ ਬਣੋ, ਫੁੱਟਬਾਲਰ ਵੀ ਬਣੋ। ਅਸੀਂ ਹਰ ਖੇਲੇ ਤੁਹਾਨੂੰ ਸਪੋਰਟ ਕਰਾਂਗੇ ਤੇ ਅਲੀ ਤਰੀਨ ਵੀ ਇਹੀ ਚਾਹ ਰਿਹਾ ਹੈ ਕਿ ਫੁੱਟਬਾਲ ਨੂੰ ਵੀ ਪਾਕਿਸਤਾਨ ਦੇ